ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜਾ ਉਸ ਵਕਤ ਖਾਲਸੇ ਦਾ ਨਿਸ਼ਾਨ ਲੱਗਾ ਹੋਇਆ ਏ ਤੇ ਇਹ ਖਾਲਸੇ ਦਾ ਨਿਸ਼ਾਨ ਕਿਤੇ ਨਾ ਕਿਤੇ ਕਹਿ ਸਕਦੇ ਕਿ ਬੜੀ ਤਰਾਸਦੀ ਵਾਲੀ ਗੱਲ ਹੈ, ਟੈਂਦਾ ਹੋਇਆ ਨਜ਼ਰ ਆ ਰਿਹਾ ਹੈ। ਇਹਨਾਂ ਤਸਵੀਰਾਂ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਪਹਾੜੀ ਹੈ ਉਹ ਢਹਿੰਦੀ ਵੀ ਨਜ਼ਰ ਆਉਂਦੀ ਹੈ ਤੇ ਬਿਲਕੁਲ ਇਹਦੇ ਨਾਲ ਹੀ ਨਿਸ਼ਾਨ ਸਾਹਿਬ ਹੈ, ਕਿਉਂਕਿ ਇਸ ਤੋਂ ਪਹਿਲਾਂ ਜੇ ਅਸੀਂ ਚਾਰ ਦੀਵਾਰੀ ਕੋਨੇ ਦੀ ਗੱਲ ਕਰਦੇ ਹਾਂ ਤਾਂ ਉਹ ਕੋਨਾ ਵੀ ਢਹਿੰਦਾ ਨਜ਼ਰ ਆ ਰਿਹਾ ਹੈ। ਤਾਂ ਜਿਹੜੀ ਹੈਰੀਟੇਜ ਹੈ ਇਹ ਕਦੋਂ ਤੋਂ ਇੱਥੋਂ ਦੇ ਲੋਕਾਂ ਦੇ ਧਿਆਨ ਦੇ ਵਿੱਚ ਹੈ ਜਾਂ ਫਿਰ ਧਿਆਨ ਗੋਚਰੀ ਰਹੀ ਹੈ? ਜਦੋਂ ਕਿਸੇ ਦੇ ਧਿਆਨ 'ਚ ਆਉਂਦਾ ਸੀ ਹਰੇਕ ਨੇ ਆਪਣਾ ਬਲ ਲਾਇਆ ਇਸ ਨੂੰ ਉੱਚਾ ਕਰਨ ਲਈ, ਪਰ ਹੋ ਸਕਿਆ ਪਰਮਾਤਮਾ ਨੇ ਉਹਨਾਂ ਨੇ ਇੰਨਾ ਬਲ ਨਾ ਦਿੱਤਾ ਹੋਵੇ, ਇਹਨੂੰ ਦੇਖ ਰੇਖ ਨਹੀਂ ਕਰ ਸਕੇ। ਪਰ ਪਰਮਾਤਮਾ ਕਹਿੰਦੇ ਹੁੰਦੇ ਜਿੱਥੇ ਕੋਈ ਸ਼ਕਤੀ ਹੈ, ਜਿੱਥੇ ਕੋਈ ਖਾਲਸੇ ਦਾ ਰਾਜ ਹੈ, ਇੱਕ ਨਾ ਇੱਕ ਦਿਨ ਉਹ ਟਾਈਮ ਜ਼ਰੂਰ ਆਉਂਦਾ ਹੈ। ਮੈਨੂੰ ਲੱਗਦਾ ਉਹ ਟਾਈਮ ਆ ਗਿਆ। ਇਹ ਖਾਲਸੇ ਦਾ ਨਿਸ਼ਾਨ ਸਾਹਿਬ ਜਿਹੜੀ ਬੇਕਦਰੀ ਹੋਈ ਹੈ, ਪਹਾੜੀ ਥੱਲੇ ਨੂੰ ਖਿਸਕੀ ਹੈ, ਹੋ ਸਕਦਾ ਹੈ ਅੱਜ ਜਿਹੜਾ ਅਸੀਂ ਇਹ ਮੋਰਚਾ ਲਾਇਆ ਪਰਮਾਤਮਾ ਕਿਰਪਾ ਕਰੇ ਫਤਿਹ ਹੋਵੇ। 1831 ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਲਾਰਡ ਵਿਲੀਅਮ ਨਾਲ, ਹਿੰਦੁਸਤਾਨ ਦੇ ਗਵਰਨਰ ਨਾਲ, ਉਹਨੂੰ ਮਿਲਣ ਤੋਂ ਮੁਲਾਕਾਤ ਤੋਂ ਪਹਿਲਾਂ ਇਹ ਝੰਡਾ ਲਹਿਰਾਇਆ ਸੀ। ਉੱਦਾਂ ਦਾ ਰਾਜ ਅੱਜ ਤੋਂ ਬਾਅਦ ਨਾ ਕਦੀ ਹੋਇਆ ਨਾ ਕਦੀ ਹੋਣਾ ਹੈ। ਸਾਡੀ ਇੱਕੋ ਇੱਕ ਸੋਚ ਆ ਵੀ ਆਪਾਂ ਅੱਗੇ ਵਧੀਏ। ਜਦ ਆਪਾਂ ਆਪਣਾ ਨਿਸ਼ਾਨੀ ਨੂੰ ਨਹੀਂ ਸਾਂਭ ਸਕਦੇ ਤਾਂ ਅਸੀਂ ਅੱਗੇ ਤੋਂ ਕੀ ਉਮੀਦ ਰੱਖਾਂਗੇ? ਅਸੀਂ ਆਪਣੇ ਬੱਚਿਆਂ ਤੋਂ ਕੀ ਉਮੀਦ ਰੱਖਾਂਗੇ? ਵੀ ਇੱਥੇ ਤਾਂ ਦਿਖ ਰਿਹਾ ਹੈ ਵੀ ਸਾਨੂੰ ਅੱਜ ਇਹ ਕੰਮ ਹੋ ਰਿਹਾ, ਕੱਲ੍ਹ ਨੂੰ ਕੁਝ ਹੋਰ ਵੀ ਹੋ ਸਕਦਾ ਹੈ। ਅੱਜ ਹੁੰਦੀ ਸਰਕਾਰ ਤੇ ਮੁੱਲ ਪਾਉਂਦੀ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ, ਸ਼ਾਮ ਸਿੰਘਾ ਇੱਕ ਸਰਦਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। TV 84 ਦੇ ਨਾਲ ਜੁੜਿਓ, ਮੈਂ ਰਜਿੰਦਰ ਸਿੰਘ ਸਵਰਾਜ। ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਰੋਪੜ ਹੈੱਡ ਵਰਕਸ ਹੈ ਇਹਦੇ ਬਿਲਕੁਲ ਨਜ਼ਦੀਕ ਜਿਹੜਾ ਇੱਕ ਖਾਲਸੇ ਦੀ ਵਿਰਾਸਤ ਮੰਨੀ ਜਾਂਦੀ ਹੈ, ਜੋ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਉਸ ਵਕਤ ਇੱਕ ਸੰਧੀ ਦਾ ਨਾਮ ਵੀ ਦਿੱਤਾ ਜਾ ਰਿਹਾ, ਸਗੋਂ ਸਿੱਖ ਹੈਰੀਟੇਜ ਕਹਿ ਕੇ ਵੀ ਸਨਮਾਨ ਦਿੱਤਾ ਜਾ ਰਿਹਾ ਹੈ। ਇਸੇ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹਾਂ ਕਿ ਜਿਹੜਾ ਮੋਰਚਾ ਰੋਪੜ ਹੈੱਡ ਵਰਕਸ ਦੇ ਬਿਲਕੁਲ ਨਜ਼ਦੀਕ ਲੱਗਾ ਹੋਇਆ ਹੈ, ਇਸ ਮੋਰਚੇ ਦੇ ਵਿੱਚ ਜਿਹੜੀਆਂ ਮੰਗਾਂ ਨੇ ਉਹ ਤਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਪਰ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਜਾਂ ਕਿਹੜੀਆਂ ਡਿਮਾਂਡਸ ਨੂੰ ਲੈ ਕੇ ਗੱਲਬਾਤ ਕੀਤੀ ਜਾ ਰਹੀ ਹੈ, ਜਾਂ ਜਿਹੜਾ ਮੋਰਚਾ ਆਰੰਭ ਹੋਇਆ ਹੈ ਉਹ ਮੋਰਚਾ ਲਗਾਤਾਰ ਚੱਲਦਾ ਜਾ ਰਿਹਾ ਹੈ। ਬਿਲਕੁਲ ਮੇਰੇ ਪਾਸੇ ਤੁਸੀਂ ਤਸਵੀਰ ਦੇਖੀ ਹੈ ਤੇ ਇੱਕ ਕਹਿ ਸਕਦੇ ਕਿ ਜੰਗਲ ਬੀਆਬਾਨ ਦੇ ਇਲਾਕੇ ਦਾ ਵਰਗਾ ਇੱਥੋਂ ਦਾ ਮਾਹੌਲ ਹੈ, ਪਰ ਇੱਕ ਸਵਰਾਜ ਮਾਜ਼ਦਾ ਬਿਲਕੁਲ ਜਿਹੜੀ ਨਜ਼ਦੀਕ ਫੈਕਟਰੀ ਪੈਂਦੀ ਹੈ, ਕੰਪਨੀ ਪੈਂਦੀ ਹੈ, ਤੇ ਉਹਦੇ ਨੇੜੇ ਬਿਲਕੁਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹੈਰੀਟੇਜ ਬਣਿਆ ਹੋਇਆ ਹੈ। ਇਹੀ ਇੱਕ ਸਮਾਰਕ ਹੈ। ਇਹ ਤਸਵੀਰ ਦੇ ਵਿੱਚ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਕਿ ਖਾਲਸੇ ਦਾ ਉਸ ਵਕਤ ਦਾ ਨਿਸ਼ਾਨ ਹੈ, ਤੇ ਇਸੇ ਦੇ ਵਿੱਚ ਜਿਹੜਾ ਤਕਰੀਬਨ ਇੱਥੇ ਇੱਕ ਮਹਾਰਾਜਾ ਰਣਜੀਤ ਸਿੰਘ ਦੇ ਝੰਡੇ ਦੇ ਪ੍ਰਤੀਕ ਦੇ ਵਜੋਂ ਜਿਹੜਾ ਪੰਜਾਬ ਹੈਰੀਟੇਜ ਐਂਡ ਐਜੂਕੇਸ਼ਨ ਫਾਊਂਡੇਸ਼ਨ ਦੇ ਵੱਲੋਂ 15 ਜੂਨ 2003 ਨੂੰ ਜਿਹੜੀਆਂ ਕੁਝ 17 ਵੀ ਲਿਖ ਕੇ ਲਗਾਈਆਂ ਗਈਆਂ ਨੇ। ਲਿਖਿਆ ਹੋਇਆ ਮਹਾਰਾਜਾ ਰਣਜੀਤ ਸਿੰਘ ਦੇ ਝੰਡੇ ਦਾ ਪ੍ਰਤੀਕ ਹੈ। ਇਤਿਹਾਸ ਨੂੰ ਪਿੰਡ ਦੀ ਇਸ ਪਹਾੜੀ ਤੇ ਮਹਾਰਾਜਾ ਰਣਜੀਤ ਸਿੰਘ ਨੇ 1831 ਵਿੱਚ ਹਿੰਦੁਸਤਾਨ ਦੇ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿੰਕ ਦੇ ਨਾਲ ਮੁਲਾਕਾਤ ਤੋਂ ਪਹਿਲਾਂ ਪੰਜਾਬ ਦੀ ਆਜ਼ਾਦੀ ਦਰਸਾਉਣ ਲਈ ਸਰਕਾਰ ਖਾਲਸਾ ਦਾ ਝੰਡਾ ਲਹਿਰਾਇਆ ਅਤੇ ਤੋਪਾਂ ਬੀੜ ਕੇ ਫੌਜੀ ਚੌਂਕੀ ਕਾਇਮ ਕੀਤੀ। 1849 ਵਿੱਚ ਪੰਜਾਬ ਤੇ ਅੰਗਰੇਜ਼ੀ ਕਬਜ਼ੇ ਤੋਂ ਬਾਅਦ ਚੌਂਕੀ ਢਾਹ ਦਿੱਤੀ ਗਈ, ਪਰ ਖਾਲਸੇ ਦਾ ਜਿਹੜਾ ਖੰਭਾ ਅਸ਼ਟ ਧਾਤੂ ਦਾ ਹੋਣ ਕਰਕੇ ਬਚ ਗਿਆ ਤੇ ਆਜ਼ਾਦੀ ਦੇ ਮੋਢੀ ਸੰਗਰਾਮੀ ਇੱਥੇ ਆ ਕੇ ਆਜ਼ਾਦੀ ਦੇ ਝੰਡੇ ਨੂੰ ਮੁੜ ਲਹਿਰਾਉਣ ਦਾ ਪ੍ਰਣ ਕਰਦੇ ਰਹੇ। ਕਿਸੇ ਦੇਸ਼ ਭਗਤ ਨੇ ਝੰਡੇ ਦੇ ਮੁੱਢ ਉੱਪਰ ਹੇਠਲੀਆਂ ਸਤਰਾਂ ਲਿਖੀਆਂ, ਜੇ यह ਨਿਸ਼ਾਨੀ ਹੈ किसी पंजाब के सिकदार की, वतन पे लुटे हुए रणजीत सिंह सरदार की। इस पहाड़ी ਨੂੰ ਮਹਾਰਾਜਾ ਰਣਜੀਤ ਸਿੰਘ ਨੈਸ਼ਨਲ ਹੈਰੀਟੇਜ ਹਿੱਲ ਪਾਰਕ ਦਾ ਦਰਜਾ 19 ਅਕਤੂਬਰ 2001 ਨੂੰ ਦਿੱਤਾ ਗਿਆ ਸੀ, ਤੇ ਇਸੇ ਨੂੰ ਲੈ ਕੇ ਜਿਹੜੇ ਇੱਥੇ ਮੋਰਚਾਕਾਰੀ ਨੇ ਜਾਂ ਇੱਥੋਂ ਦੇ ਜਿਹੜੇ ਸਥਾਨਕ ਨੌਜਵਾਨ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਯਤਨ ਕਰਾਂਗੇ, ਔਰ ਉਹਨਾਂ ਦੇ ਜੋ ਧਿਆਨ ਦੇ ਵਿੱਚ ਹੈ, ਜੋ ਉਹਨਾਂ ਦੇ ਕੋਲੇ ਜਾਣਕਾਰੀ ਹੈ, ਉਸ ਨੂੰ ਹਾਸਲ ਕਰਨ ਦਾ ਵੀ ਯਤਨ ਕਰਾਂਗੇ। ਬਾਈ ਜੀ, ਸਭ ਤੋਂ ਪਹਿਲਾਂ ਦੱਸੋ ਤੁਹਾਡਾ ਨਾਮ ਕੀ ਹੈ, ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹੈ ਦਲਜੀਤ ਸਿੰਘ ਗਿੱਲ, ਮੈਂ ਰੋਪੜ ਦਾ ਰਹਿਣ ਵਾਲਾ। ਬਿਲਕੁਲ ਅਸੀਂ ਸਾਹਮਣੇ ਰੋਪੜ ਸ਼ਹਿਰ ਦੇ ਵਿੱਚ ਰਹਿੰਦੇ ਹਾਂ। ਬਾਈ ਜੀ, ਸਭ ਤੋਂ ਪਹਿਲਾਂ ਜੇ ਗੱਲ ਕੀਤੀ ਜਾਵੇ ਤਾਂ ਇਹ ਜਿਹੜੀ ਹੈਰੀਟੇਜ ਹੈ ਇਹ ਕਦੋਂ ਤੋਂ ਇੱਥੋਂ ਦੇ ਲੋਕਾਂ ਦੇ ਧਿਆਨ ਦੇ ਵਿੱਚ ਹੈ ਜਾਂ ਫਿਰ ਧਿਆਨ ਗੋਚਰੀ ਰਹੀ ਆ?
ਬਿਲਕੁਲ ਜੀ, ਸਮੇਂ-ਸਮੇਂ ਸਿਰ ਜਦੋਂ ਕਿਸੇ ਦੇ ਧਿਆਨ 'ਚ ਆਉਂਦਾ ਸੀ, ਹਰੇਕ ਨੇ ਆਪਣਾ ਬਲ ਲਾਇਆ ਇਸ ਨੂੰ ਉੱਚਾ ਕਰਨ ਲਈ। ਪਰ ਹੋ ਸਕਿਆ ਪ੍ਰਮਾਤਮਾ ਨੇ ਉਹਨਾਂ ਨੇ ਇੰਨਾ ਬਲ ਨਾ ਦਿੱਤਾ ਹੋਵੇ, ਇਹਨੂੰ ਦੇਖ-ਰੇਖ ਨਹੀਂ ਕਰ ਸਕੇ। ਪਰ ਪ੍ਰਮਾਤਮਾ ਕਹਿੰਦੇ ਹੁੰਦੇ ਜਿੱਥੇ ਕੋਈ ਸ਼ਕਤੀ ਹੈ, ਜਿੱਥੇ ਕੋਈ ਖਾਲਸੇ ਦਾ ਰਾਜ ਹੈ, ਇੱਕ ਨਾ ਇੱਕ ਦਿਨ ਉਹ ਟਾਈਮ ਜ਼ਰੂਰ ਆਉਂਦਾ ਹੈ। ਮੈਨੂੰ ਲੱਗਦਾ ਉਹ ਟਾਈਮ ਆ ਗਿਆ। ਇਹ ਖਾਲਸੇ ਦਾ ਨਿਸ਼ਾਨ ਸਾਹਿਬ ਜਿਹੜੀ ਬੇਕਦਰੀ ਹੋਈ ਹੈ, ਪਹਾੜੀ ਥੱਲੇ ਨੂੰ ਖਿਸਕੀ ਹੈ। ਹੋ ਸਕਦਾ ਹੈ ਅੱਜ ਜਿਹੜਾ ਅਸੀਂ ਇਹ ਮੋਰਚਾ ਲਾਇਆ, ਪ੍ਰਮਾਤਮਾ ਕਿਰਪਾ ਕਰੇ ਫਤਿਹ ਹੋਵੇ। ਪਰ ਇਹ ਜਿਹੜਾ ਨਿਸ਼ਾਨ ਸਾਹਿਬ ਹੈ, ਤੁਸੀਂ ਜਿਵੇਂ ਇਤਿਹਾਸ ਸਾਰਾ ਪੜ੍ਹ ਕੇ ਸੁਣਾਇਆ ਹੀ ਹੈ, 1831 ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਲਾਰਡ ਵਿਲੀਅਮ ਨਾਲ, ਹਿੰਦੁਸਤਾਨ ਦੇ ਗਵਰਨਰ ਨਾਲ, ਉਹਨੂੰ ਮਿਲਣ ਤੋਂ ਮੁਲਾਕਾਤ ਤੋਂ ਪਹਿਲਾਂ ਇਹ ਝੰਡਾ ਲਹਿਰਾਇਆ ਸੀ। ਅੱਜ ਕੌਣ ਨਹੀਂ ਜਾਣਦਾ, ਬੱਚਾ ਮਹਾਰਾਜਾ ਰਣਜੀਤ ਸਿੰਘ ਨੂੰ ਜਾਣਦਾ ਹੈ। ਉਹਨਾਂ ਦਾ ਰਾਜ ਕਿੱਦਾਂ ਦਾ ਸੀ, 40 ਸਾਲ ਉਹਨਾਂ ਨੇ ਖਾਲਸੇ ਦਾ ਰਾਜ ਕਰਿਆ। ਉੱਦਾਂ ਦਾ ਰਾਜ ਅੱਜ ਤੋਂ ਬਾਅਦ ਨਾ ਕਦੀ ਹੋਇਆ, ਨਾ ਕਦੀ ਹੋਣਾ ਹੈ, ਨਾ ਦੀ ਅਸੀਂ ਉਮੀਦ ਰੱਖਦੇ। ਅੱਜ ਕੱਲ੍ਹ ਲੋਕ ਲਾਲਚ 'ਚ ਪੈ ਗਏ, ਕੌਣ ਕਿਸੇ ਦੀ ਸਾਰ ਲੈਂਦਾ। ਉਹ ਮਹਾਰਾਜਾ ਸੀ, ਅਮੀਰ ਅਤੇ ਗਰੀਬ ਦਾ ਇੱਕੋ ਸੀ, ਸਭ ਨੂੰ ਇੱਕ ਅੱਖ ਨਾਲ ਦੇਖਣ ਵਾਲਾ ਮਹਾਰਾਜਾ ਸੀ। ਬਿਲਕੁਲ, ਅਸੀਂ ਇੱਧਰਲੀ ਪਾਸੇ ਤਸਵੀਰ ਤੁਹਾਡੇ ਨਾਲ ਗੱਲ ਕਰਦੇ ਦਿਖਾ ਦਿੰਨੇ ਕਿ ਜਿਹੜੀਆਂ ਤਸਵੀਰਾਂ ਹੈ, ਬਿਲਕੁਲ ਇਹਨਾਂ ਤਸਵੀਰਾਂ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਪਹਾੜੀ ਹੈ ਉਹ ਢਹਿੰਦੀ ਵੀ ਨਜ਼ਰ ਆਉਂਦੀ ਹੈ। ਤੇ ਬਿਲਕੁਲ ਇਹਦੇ ਨਾਲ ਹੀ ਨਿਸ਼ਾਨ ਸਾਹਿਬ ਹੈ, ਕਿਉਂਕਿ ਇਸ ਤੋਂ ਪਹਿਲਾਂ ਜੇ ਅਸੀਂ ਚਾਰ ਦੀਵਾਰੀ ਕੋਨੇ ਦੀ ਗੱਲ ਕਰਦੇ ਹਾਂ ਤਾਂ ਉਹ ਕੋਨਾ ਵੀ ਢਹਿੰਦਾ ਨਜ਼ਰ ਆ ਰਿਹਾ ਹੈ। ਤੇ ਇਹ ਪਹਾੜੀ ਢਹਿੰਦੀ ਨਜ਼ਰ ਆ ਰਹੀ ਹੈ, ਇਹ ਕਦੋਂ ਤੱਕ ਬਰਕਰਾਰ ਰਹੇਗੀ, ਜਾਂ ਫਿਰ ਜਿਹੜੀ ਪਹਿਲਾਂ ਦੇ ਵਾਂਗ ਮਿੱਟੀ ਪਹਾੜੀ ਤੋਂ ਗਿਰੀ ਹੋਈ ਹੈ, ਜਾਂ ਇੱਥੇ ਜਿਹੜੀ ਖੋਦ ਲਾਈ ਗਈ ਹੈ, ਤੇ ਇਹਦਾ ਕਿਸ ਤਰੀਕੇ ਦੀ ਰੂਪਰੇਖਾ ਰਹੇਗੀ। ਬਾਈ ਜੀ, ਜਿਵੇਂ ਤੁਸੀਂ ਜ਼ਿਕਰ ਤੇ ਕਰ ਦਿੱਤਾ ਕਿ 40 ਸਾਲ ਦੇ ਦਰਮਿਆਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜਕਾਲ ਰਿਹਾ, ਤੇ ਖਾਲਸੇ ਦਾ ਜਿਹੜਾ ਰਾਜਕਾਲ ਸੀ ਦੁਨੀਆ ਦੇ ਨਾਲੋਂ ਵਿਲੱਖਣ ਸੀ। ਕੀ ਲੱਗਦਾ ਕਿ ਸ਼ੇਰੇ ਪੰਜਾਬ ਦੀ ਜਿਹੜੀ ਅੰਤਲੀ ਨਿਸ਼ਾਨੀ ਆ ਉਹ ਸਾਡੀਆਂ ਅੱਖਾਂ ਦੇ ਸਾਹਮਣੇ ਢਹਿੰਦੀ ਨਜ਼ਰ ਆ ਰਹੀ ਹੈ? ਸਰਕਾਰਾਂ ਸੁੱਤੀਆਂ ਹੋਈਆਂ ਨੇ, ਸਰਕਾਰਾਂ ਦਾ, ਲੀਡਰਾਂ ਦਾ ਧਿਆਨ ਨਹੀਂ। ਬਿਲਕੁਲ ਜੀ, ਜਿਵੇਂ ਤੁਸੀਂ ਗੱਲ ਕਹੀ ਹੈ ਸਰਕਾਰਾਂ ਦੀ, ਸਭ ਤੋਂ ਪਹਿਲਾਂ ਤਾਂ ਆਪਾਂ ਅਕਾਲੀ ਦਲ ਸਰਕਾਰ ਨੂੰ ਲੈ ਲਈਏ। ਅਕਾਲੀ ਦਲ ਇੱਕ ਖਾਲਸੇ ਦੀ ਸਰਕਾਰ, ਜੇ ਆਪਾਂ ਆਪਣੇ ਆਪ ਨੂੰ ਕਹਿੰਦੇ ਅਸੀਂ ਖਾਲਸੇ ਦੀ ਸਰਕਾਰ ਹੈ, ਵੀ ਅਸੀਂ ਸਿੱਖਾਂ ਦੀ ਸਰਕਾਰ ਮੰਨਦੇ ਹਾਂ। ਪਰ ਸਭ ਤੋਂ ਪਹਿਲਾਂ ਉਹਨਾਂ ਦਾ ਫਰਜ਼ ਬਣਦਾ ਸੀ ਕਿ ਖਾਲਸੇ ਰਾਜ ਨੂੰ ਜਿਹੜਾ ਇਹਦਾ ਝੰਡਾ ਹੋਰ ਇੱਥੇ ਵਧੀਆ ਤਰੀਕੇ ਨਾਲ ਇਹਨੂੰ ਦਿਖਾਇਆ ਜਾਂਦਾ ਖਾਲਸੇ ਨੂੰ। ਪਰ ਸਰਕਾਰ ਜਦੋਂ ਕੁਰਸੀ ਕਿਸੇ ਦੇ ਹੱਥ 'ਚ ਆ ਜਾਂਦੀ ਹੈ, ਉਹ ਸਭ ਕੁਝ ਭੁੱਲ ਜਾਂਦਾ। ਜਦੋਂ ਹੇਠਾਂ ਆਉਂਦਾ ਫਿਰ ਸਭ ਕੁਝ ਯਾਦ ਰਹਿੰਦਾ, ਜਦੋਂ ਉੱਪਰ ਕੁਰਸੀ 'ਤੇ ਬੈਠ ਜਾਂਦਾ ਤਾਂ ਸਭ ਕੁਝ ਭੁੱਲ ਜਾਂਦਾ। ਜੇ ਉਹ ਸਰਕਾਰਾਂ ਚਾਹੁੰਦੀਆਂ ਹੁੰਦੀਆਂ ਤਾਂ ਅੱਜ ਇਹ ਮੋਰਚਾ ਸ਼ਾਇਦ ਨਾ ਲੱਗਦਾ, ਇੱਥੇ ਸਥਿਤ ਸਥਾਨ 'ਤੇ ਲੋਕੀ ਦਰਸ਼ਨ ਕਰਨ ਆਉਂਦੇ। ਇਹ ਫੈਕਟਰੀ ਦੇ ਸਮਾਂ ਕੇ ਉਲਟਾ ਉਹਨਾਂ ਨੇ ਇਹ ਜਗ੍ਹਾ ਫੈਕਟਰੀ ਨੂੰ ਦਿੱਤੀ। ਜਦੋਂ ਦਿੱਤੀ ਹੈ ਤਾਂ ਉਦੋਂ ਨਹੀਂ ਪਤਾ ਲੱਗਿਆ, ਉਦੋਂ ਦਾ ਨਿਸ਼ਾਨ ਸਾਹਿਬ ਝੂਲ ਰਿਹਾ, ਕਿਹੜਾ ਅੱਜ ਦਾ ਝੂਲ ਰਿਹਾ, 1831 ਦਾ ਝੂਲ ਰਿਹਾ। ਇੱਕ ਹੋਰ ਦੱਸਣਾ ਚਾਹੁੰਦਾ, ਇਹ ਨਿਸ਼ਾਨ ਸਾਹਿਬ ਦੀ ਸ਼ਾਇਦ ਜਗ੍ਹਾ ਵੀ ਚੇਂਜ ਹੋਈ ਹੈ। ਇਹ ਜਗ੍ਹਾ ਸ਼ਾਇਦ ਨਿਸ਼ਾਨ ਸਾਹਿਬ ਪਹਿਲਾਂ ਸੈਂਟਰ ਦੇ ਵਿੱਚ ਸੀ। ਇਹ ਨਿਸ਼ਾਨ ਸਾਹਿਬ ਦੀ ਜਗ੍ਹਾ ਖਦਸ਼ਾ ਇਸ ਗੱਲ ਦਾ, ਮੈਂ ਪੱਕੇ ਤੌਰ 'ਤੇ ਨਹੀਂ ਕਹਿੰਦਾ ਵੀ ਇਹ ਸਾਨੂੰ ਲੱਗ ਰਿਹਾ ਨਿਸ਼ਾਨ ਸਾਹਿਬ ਦੀ ਜਗ੍ਹਾ ਵੀ ਚੇਂਜ ਹੋਈ ਹੈ। ਪਰ ਸਰਕਾਰਾਂ ਨੇ ਨਹੀਂ ਧਿਆਨ ਦਿੱਤਾ। ਪਰ ਅਕਾਲ ਪੁਰਖ ਕਿਤੇ ਨਾ ਕਿਤੇ ਜ਼ਰੂਰ ਖੜਾ ਹੈ, ਖਾਲਸਾ ਤਾਂ ਜਿਉਂਦਾ ਹੈ ਨਾ। ਬਾਈ ਜੀ, ਇੱਕ ਸਵਾਲ ਹੈ, ਜਿਵੇਂ ਆਪਾਂ ਕਹਿੰਦੇ ਕਿ ਸਰਕਾਰਾਂ ਨੇ, ਲੀਡਰਾਂ ਨੇ ਧਿਆਨ ਨਹੀਂ ਦਿੱਤਾ, ਫਿਰ ਇੱਥੇ ਜਿਹੜਾ 2001 ਦੇ ਵਿੱਚ ਜਾਂ ਜਿਹੜਾ 2003 ਦੇ ਵਿੱਚ ਜਿਹੜੀ ਇਤਿਹਾਸ ਨੂੰ ਲੈ ਕੇ ਬਣਤਰ ਬਣਾਉਣ ਵਾਲੇ ਕੌਣ ਸਨ? ਬਿਲਕੁਲ ਜੀ, ਦੇਖੋ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਕੋਈ ਇੱਦਾਂ ਦਾ ਜ਼ਰੂਰ ਹੋਇਆ ਹੋਣਾ, ਜਾਂ ਕਿਸੇ ਦੇ ਮਨ 'ਚ ਖਾਲਸੇ ਪ੍ਰਤੀ ਪਿਆਰ ਸੀ ਤਾਂ ਜ਼ਰੂਰ 2003 'ਚ ਕਿਸੇ ਨਾ ਕਿਸੇ ਨੇ ਇਹਨੂੰ ਸੰਭਾਲਿਆ ਜ਼ਰੂਰ ਹੋਊਗਾ। ਉਹ ਤੋਂ ਬਾਅਦ ਫਿਰ ਜਦੋਂ ਚੇਂਜ ਹੋ ਗਿਆ ਹੋਊਗਾ ਸਿਸਟਮ, ਉਹ ਤੋਂ ਬਾਅਦ ਫਿਰ ਉਹੀ ਹਾਲ ਹੈ। ਮਤਲਬ ਪੱਕੇ ਤੌਰ 'ਤੇ ਇਹਨੂੰ ਸੇਵਾ ਸੰਭਾਲ ਜੇ ਕਰੀ ਹੁੰਦੀ ਤਾਂ ਅੱਜ ਇਹ ਹਾਲ ਨਾ ਹੁੰਦਾ। ਕੀ ਕਹਿਣਾ ਚਾਹੋਗੇ ਬਾਈ ਜੀ, ਤੁਸੀਂ ਵੀ ਇੱਥੋਂ ਦੇ ਨਾਲ ਸੰਬੰਧਿਤ ਹੋ, ਤਾਂ ਜਿਹੜੀ ਇਹ ਖਾਲਸੇ ਦੀ ਯਾਦਗਾਰ ਹੈ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਸੰਭਾਲ ਕਿਉਂ ਨਹੀਂ ਸਕੇ ਅਸੀਂ? ਦੇਖੋ ਜੀ, ਮੇਰਾ ਨਾਮ ਹੈਗਾ ਜਗਜੀਤ ਸਿੰਘ ਗਿੱਲ। ਪਹਿਲਾਂ ਮੈਂ ਆਪਣੀ ਪਛਾਣ ਦੇਣਾ ਚਾਹੁੰਦਾ। ਮੈਂ ਤਾਂ ਦੇਖੋ ਇਹੀ ਕਹਿਣਾ ਚਾਹੁੰਦਾ ਵੀ ਅਸੀਂ ਇੱਕ ਖਾਲਸੇ ਹਾਂ। ਅਸੀਂ ਆਪਣੇ ਆਪ ਨੂੰ ਮੰਨਦੇ ਵੀ ਸਰਦਾਰਾਂ ਦੇ ਘਰ ਪੈਦਾ ਹੋਏ ਨੇ। ਸਾਡੀ ਇੱਕੋ ਇੱਕ ਸੋਚ ਆ ਵੀ ਆਪਾਂ ਅੱਗੇ ਵਧੀਏ। ਜਦ ਆਪਾਂ ਆਪਣਾ ਨਿਸ਼ਾਨੀ ਨੂੰ ਨਹੀਂ ਸਾਂਭ ਸਕਦੇ ਤਾਂ ਅਸੀਂ ਅੱਗੇ ਤੋਂ ਕੀ ਉਮੀਦ ਰੱਖਾਂਗੇ? ਅਸੀਂ ਆਪਣੇ ਬੱਚਿਆਂ ਤੋਂ ਕੀ ਉਮੀਦ ਰੱਖਾਂਗੇ? ਵੀ ਇੱਥੇ ਤਾਂ ਦਿਖ ਰਿਹਾ ਹੈ ਵੀ ਸਾਨੂੰ ਅੱਜ ਇਹ ਕੰਮ ਹੋ ਰਿਹਾ, ਕੱਲ੍ਹ ਨੂੰ ਕੁਝ ਹੋਰ ਵੀ ਹੋ ਸਕਦਾ। ਸਾਨੂੰ ਇਹ ਹੈ ਵੀ ਜਲਦੀ ਤੋਂ ਜਲਦੀ ਅਸੀਂ ਤਾਂ ਇੱਕੇ ਫੈਸਲਾ ਲੈਣਾ ਚਾਹੁੰਦੇ ਹਾਂ ਵੀ ਇਸ ਦਾ ਹੱਲ ਕੱਢ ਕੇ ਹਟਾਂਗੇ। ਜੇ ਖੜੇ ਹਾਂ ਤਾਂ ਮੋਰਚੇ 'ਚ ਹਿੱਕ ਤਾਣ ਕੇ ਖੜੇ ਹਾਂ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਬਲਕਾਰ ਸਿੰਘ ਆ ਜੀ। ਇੱਥੋਂ ਦੇ ਰਹਿਣ ਵਾਲੇ ਹੋ ਜੀ? ਨਹੀਂ, ਮੇਰਾ ਪਿੰਡ ਖਾਨਪੁਰ ਖਾਲੀ ਲੱਗ ਗਈ ਮਿਰਗ ਸਾਈਡ। ਮੈਂ ਤਾਂ ਇਹੀ ਕਹਾਂਗਾ ਜੀ ਕਿ ਸਾਂਭ ਸੰਭਾਲ ਸੰਗਤ ਦਿੱਤੀ ਜਾਵੇ ਅਤੇ ਮੋਰਚੇ ਨੂੰ ਫਤਿਹ ਕੀਤਾ ਜਾਵੇ ਜੀ, ਅਤੇ ਜਲਦੀ ਮੋਰਚਾ ਸੰਭਾਲ ਕੇ ਆਪਣਾ ਸਿੰਘਾਂ ਨੂੰ ਦਿੱਤਾ ਜਾਵੇ। ਹਾਂਜੀ, ਬਿਲਕੁਲ। ਅਸੀਂ ਹੋਰ ਵੀ ਇੱਥੇ ਲੋਕਾਂ ਦੇ ਨਾਲ ਗੱਲਬਾਤ ਕਰਨਾ ਚਾਹਾਂਗੇ, ਜਿਹੜੇ ਲੋਕ ਇੱਥੇ ਦਰਸ਼ਨ ਦੀਦਾਰ ਦੀ ਭਾਵਨਾ ਲੈ ਕੇ ਆਏ ਨੇ, ਕਿਉਂਕਿ ਅਸੀਂ ਜਦੋਂ ਚਾਰੋਂ ਪਾਸਿਆਂ ਤੋਂ ਇਹਨਾਂ ਨੂੰ ਦੇਖਦੇ ਹਾਂ ਤਾਂ ਬਿਲਕੁਲ ਇੱਕ ਪਹਾੜੀ ਦੇ ਕਹਿ ਸਕਦੇ ਕਿ ਉੱਪਰ ਜਿਹੜਾ
ਤੋਂ ਟਿੱਬੀ ਦੇ ਉੱਪਰ ਵਸਿਆ ਹੋਇਆ ਏ ਤੇ ਇੱਥੋਂ ਸ਼ਹਿਰ ਦਾ ਵੀ ਹਰ ਕੋਨਾ ਨਜ਼ਰ ਆਉਂਦਾ ਏ। ਤੇ ਅਸੀਂ ਇੱਥੇ ਸਾਡੇ ਨਾਲ ਬਾਬਾ ਜੀ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਔਰ ਇੱਥੇ ਆ ਕੇ ਮਹਿਸੂਸ ਕੀ ਕੀਤਾ ਜਾ ਸਕਦਾ ਹੈ, ਕਿਉਂਕਿ ਜਦੋਂ ਅਸੀਂ ਜੰਗਲ ਬਿਆਬਾਨ ਦੇ ਇਲਾਕਿਆਂ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਪੁਰਾਤਨ ਇਤਿਹਾਸ ਸਾਡੀਆਂ ਅੱਖਾਂ ਸਾਹਮਣੇ ਆ ਜਾਂਦਾ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਬਾਬਾ ਮਹਾਕਾਲ ਸਿੰਘ ਜੀ ਲੁਧਿਆਣਾ ਤੋਂ ਚੱਲ ਕੇ ਦਰਸ਼ਨ ਦੀਦਾਰ ਦੀ ਭਾਵਨਾ ਲੈ ਕੇ ਆਏ ਹੋ ਜਾਂ ਫਿਰ ਕੀ ਮਹਿਸੂਸ ਕਰਦੇ ਹੋ ਜੀ ਇੱਥੇ ਆ ਕੇ? ਵਾਹਿਗੁਰੂ ਜੀ, ਜੋ ਸਾਡੇ ਤੱਕ ਸਾਰੇ ਪੰਥ ਤੱਕ ਜਿਹੜੀ ਗੱਲ ਪਹੁੰਚੀ ਸੀ ਵੀ ਇੱਥੇ ਹਾਲਾਤ ਬਹੁਤ ਮਾੜੇ ਨੇ, ਉਹ ਵਾਹਿਗੁਰੂ ਜੀ ਇੱਕ ਤਾਂ ਆਪਾਂ ਜੋ ਕੈਮਰੇ 'ਚ ਦੇਖਦੇ ਆ ਜਾਂ ਕਿਸੇ ਦੇ ਮੂੰਹ ਬਚਨ ਸੁਣਦੇ ਆ, ਉੱਥੇ ਨਾ ਆਪਣਾ ਜਿਹੜਾ ਮਨ 'ਚ ਦਰਦ ਹੈ, ਵਾਹਿਗੁਰੂ ਜੀ ਇਹ ਗੱਲ ਨੂੰ ਧਿਆਨ ਨਾਲ ਸਮਝਿਓ ਵੀ ਉਦੋਂ ਦਰਦ ਨਹੀਂ ਹੋਇਆ ਸੀਗਾ ਵੀ ਚਲੋ ਕੋਈ ਦੀਵਾਰ ਟੁੱਟ ਗਈ ਹੋਊਗੀ, ਕੋਈ ਕੁਛ ਢਹਿ ਗਿਆ ਹੋਊਗਾ। ਇੱਥੇ ਆ ਕੇ ਦੇਖ ਰਹੇ ਆ ਵਾਹਿਗੁਰੂ ਜੀ ਕਿ ਜਿੱਦਾਂ ਅੱਜ ਹਾਲਾਤ ਚੱਲ ਰਹੇ ਨਾ, ਅਸੀਂ ਵੀ ਇੱਦਾਂ ਹੀ ਖਿੱਲਰਦੇ ਜਾ ਰਹੇ ਆ। ਇਹ ਜਗ੍ਹਾ ਸਾਨੂੰ ਯਾਦ ਕਰਾ ਰਹੀ ਹੈ, ਇੱਕ ਇੱਕ ਇੱਟ ਯਾਦ ਕਰਾ ਰਹੀ ਵੀ ਆਪਾਂ ਅਲੱਗ-ਅਲੱਗ ਹੋ ਗਏ ਨਾ ਜਿਹੜੇ, ਇਹ ਉਹਦਾ ਕਹਿ ਲਓ ਵੀ ਨਤੀਜਾ ਹੈ। ਵੰਡੇ ਕੇ ਵਾਹਿਗੁਰੂ ਜੀ ਸਾਰੇ, ਕੋਈ ਕਿਸੇ ਪਾਸੇ ਲੱਗ ਗਿਆ। ਜੇ ਇਕੱਠੇ ਹੁੰਦੇ ਨਾ ਵਾਹਿਗੁਰੂ ਜੀ ਸੀ ਸਾਰੇ, ਤੇ ਆਹ ਕੰਮ ਨਾ ਹੁੰਦਾ। ਹੁਣ ਆਪਾਂ ਜਦੋਂ ਵਾਹਿਗੁਰੂ ਜੀ ਉੱਪਰ ਆ ਰਹੇ ਸੀ, ਜਿਹੜਾ ਇਹਨਾਂ ਨੇ ਇੰਨਾ ਵੱਡਾ ਬਿਜ਼ਨਸ ਖੜਾ ਕੀਤਾ ਅਰਬਾਂ ਖਰਬਾਂ ਰੁਪਏ ਦਾ, ਠੀਕ ਹੈ, ਉਹਨਾਂ ਨੂੰ ਮੁਬਾਰਕ ਹੈ। ਆਪਾਂ ਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ। ਖਾਲਸਾ ਵੈਸੇ ਹੀ ਕਦੀ ਕਿਸੇ ਤੇ ਗਲਤ ਨਜ਼ਰ ਨਹੀਂ ਰੱਖਦਾ, ਪਰ ਆਪਾਂ ਇਹ ਦੇਖ ਕੇ ਹੈਰਾਨ ਆ ਵਾਹਿਗੁਰੂ ਜੀ, ਜਿੰਨੀ ਜ਼ਮੀਨ ਖਾਲਸਾ ਪੰਥ ਦੇ ਹੇਠ ਆਂਦੀ ਆ ਉਹ ਵੀ ਦੱਬ ਲਈ। ਫਿਰ ਜੇ ਤੁਸੀਂ ਕਰੋੜਾਂ ਅਰਬ ਰੁਪਈਆ ਕਮਾ ਰਹੇ ਹੋ, ਤੁਹਾਡੇ ਕੋਲ ਇੱਕ ਸਾਡਾ ਨਿਸ਼ਾਨ ਸਾਹਿਬ ਜਿਹੜਾ ਤੁਹਾਨੂੰ ਪਤਾ ਸਾਡੇ ਲਈ ਸਿਰ ਮੋਹਰ ਹੈ, ਜਿਹਦੇ ਲਈ ਸ਼ਹੀਦੀਆਂ ਹੋਈਆਂ ਵਾਹਿਗੁਰੂ ਜੀ, ਇਸ ਨਿਸ਼ਾਨ ਲਈ ਸ਼ਹੀਦੀਆਂ ਪਾਈਆਂ ਨਾ ਵਾਹਿਗੁਰੂ ਜੀ, ਵੀ ਤੁਹਾਡੇ ਤੋਂ ਚਾਰ ਦੀਵਾਰੀ ਨਹੀਂ ਉਹਨੂੰ ਕਰਕੇ ਰੱਖਿਆ ਗਿਆ ਵੀ ਅੱਜ ਵਾਹਿਗੁਰੂ ਜੀ ਅਗਰ ਬਾਰਿਸ਼ ਆ ਜਾਏ ਤੇ ਕੱਲ੍ਹ ਥੱਲੇ ਟਹਿ ਜਾਊਗਾ। ਉਹ ਹਾਲਾਤ ਨੇ ਇੱਥੇ। ਸਿਰਫ ਚਲੋ ਮਹਾਰਾਜ ਨੂੰ ਹੁਣ ਖੜ ਕੇ ਅਰਦਾਸ ਕੀਤੀ ਆ, ਬੋਲਿਆ ਨਹੀਂ ਜਾ ਰਿਹਾ ਵਾਹਿਗੁਰੂ ਜੀ, ਥੋੜਾ ਅੰਦਰੋਂ ਮਨ ਭਰ ਆਇਆ। ਉੱਪਰ ਆ ਕੇ ਜਦੋਂ ਜਗ੍ਹਾ ਹਾਲਾਤ ਦੇਖੇ ਨਾ, ਨਹੀਂ ਬੋਲਿਆ ਗਿਆ। ਇਹ ਤਾਂ ਤੁਸੀਂ ਸੰਗਤ ਨਾਲ ਸੰਬੋਧਿਤ ਕਰ ਰਹੇ ਹੋ ਤੇ ਸਾਡਾ ਫਰਜ਼ ਹੈ ਕਿ ਅਸੀਂ ਉਹਨਾਂ ਨੂੰ ਬੇਨਤੀ ਕਰੀਏ ਵਾਹਿਗੁਰੂ ਜੀ ਜ਼ਰੂਰ ਆਓ, ਇਹ ਉੱਪਰ ਜਿਹੜਾ ਸਥਾਨ ਹੈ ਇੱਥੇ ਜ਼ਰੂਰ ਆਇਓ, ਥੱਲੇ ਨਾ ਰਹਿ ਜਿਓ। ਉੱਪਰ ਆ ਕੇ ਜਦੋਂ ਤੁਸੀਂ ਅੱਖੀ ਇਹ ਸਾਰਾ ਦੇਖੋਗੇ ਨਾ, ਤੁਹਾਨੂੰ ਕਿਸੇ ਦੀ ਕੋਈ ਸੁਣਨ ਦੀ, ਕੁਝ ਕਹਿਣ ਦੀ ਲੋੜ ਨਹੀਂ ਪੈਣੀ ਵਾਹਿਗੁਰੂ ਜੀ। ਹਾਲਾਤ ਬਹੁਤ ਮਾੜੇ ਹੈ, ਬਹੁਤ ਜ਼ਿਆਦਾ ਮਾੜੇ ਹੈ ਵਾਹਿਗੁਰੂ, ਬਹੁਤ ਖਰਾਬ ਹੈ ਵਾਹਿਗੁਰੂ ਜੀ। ਬਿਲਕੁਲ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜਾ ਉਸ ਵਕਤ ਖਾਲਸੇ ਦਾ ਨਿਸ਼ਾਨ ਲੱਗਾ ਹੋਇਆ ਏ, ਤੇ ਇਹ ਖਾਲਸੇ ਦਾ ਨਿਸ਼ਾਨ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਬੜੀ ਤਰਾਸਦੀ ਵਾਲੀ ਗੱਲ ਹੈ, ਟੈਂਦਾ ਹੋਇਆ ਨਜ਼ਰ ਆ ਰਿਹਾ ਹੈ। ਜਿਹੜੀ ਨਿਸ਼ਾਨ ਸਾਹਿਬ ਦੇ ਹੇਠਲੇ ਪਾਸੇ ਆਸੇ-ਪਾਸੇ ਜ਼ਮੀਨ ਆਉਂਦੀ ਹੈ ਤੇ ਉਹ ਜ਼ਮੀਨ ਨਿਸ਼ਾਨ ਸਾਹਿਬ ਦੀ ਹੇਠਲੀ ਜਗ੍ਹਾ ਤੋਂ ਖਿਸਕਦੀ ਨਜ਼ਰ ਆ ਰਹੀ ਹੈ। ਤੇ ਇਸੇ ਨਿਸ਼ਾਨ ਸਾਹਿਬ ਵਾਸਤੇ ਜਿਵੇਂ ਦੱਸਿਆ ਗਿਆ ਹੈ ਕਿ ਬਹੁਤ ਵੱਡੀਆਂ ਸ਼ਹਾਦਤਾਂ ਹੋਈਆਂ ਏ, ਤੇ ਇਸ ਖਾਲਸਾਈ ਨਿਸ਼ਾਨ ਨੂੰ, ਇਹ ਖਾਲਸੇ ਦੇ ਇਤਿਹਾਸ ਨੂੰ ਸਾਂਭਣ ਦੀ ਵੀ ਜ਼ਰੂਰਤ ਹੈ। ਜਿਸ ਤਰੀਕੇ ਦੇ ਨਾਲ ਲਗਾਤਾਰ ਨਿਰੰਤਰ ਜਿਹੜਾ ਮੋਰਚਾ ਇਸ ਅਸਥਾਨ ਨੂੰ ਲੈ ਕੇ, ਇਸ ਗੁਰਧਾਮ ਨੂੰ ਲੈ ਕੇ ਚੱਲਦਾ ਆ ਰਿਹਾ ਏ, ਤੇ ਉਸ ਮੋਰਚੇ ਦੇ ਵਿੱਚ ਕਿਤੇ ਨਾ ਕਿਤੇ ਤੁਹਾਡੇ ਸਮਰਥਨ ਦੀ ਉਡੀਕ ਵੀ ਕੀਤੀ ਜਾ ਰਹੀ ਹੈ। ਆਖਿਰ ਕੀ ਹੋਣਾ ਚਾਹੀਦਾ, ਕਿਸ ਤਰੀਕੇ ਦੇ ਨਾਲ ਇਹ ਜਿਹੜੀ ਖਾਲਸੇ ਦੀ ਵਿਰਾਸਤ ਹੈ ਇਹਨੂੰ ਜਿਹੜਾ ਨਿਜਾਤ ਦਵਾ ਕੇ ਜਿਹੜਾ ਇਤਿਹਾਸ ਹੈ ਉਹ ਬਰਕਰਾਰ ਰੱਖਣਾ ਚਾਹੀਦਾ ਹੈ। ਭਵਿੱਖ ਦੇ ਵਿੱਚ ਵੀ ਖਾਲਸੇ ਦੇ ਨਾਲ, ਪੰਥ ਦੇ ਨਾਲ, ਪੰਜਾਬ ਦੇ ਨਾਲ ਜੁੜੇ ਹੋਏ ਮਸਲਿਆਂ ਨੂੰ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।